ਪੰਜਾਬ ਪੁਲਿਸ ਦੀ ਤਲਾਸ਼ੀ ਮੁਹਿੰਮ ਦੀ, ਇਹ ਵੀ ਕਹਿੰਦੇ ਆਮ ਆਦਮੀ ਪਾਰਟੀ ਦੀ ਪ੍ਰਚਾਰ ਵਰਗੀ ਬਣ ਗਈ ਹੈ ਪੰਜਾਬ ਪੁਲਿਸ ਦੀ ਤਲਾਸ਼ੀ ਮੁਹਿੰਮ ਵੀ। ਪ੍ਰਵੀਨ ਜੀ, ਕੱਲ ਪੰਜਾਬ ਭਰ ਦੇ ਵਿੱਚ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ ਤਸਕਰਾਂ ਦੇ ਘਰਾਂ 'ਚ, ਜੀ ਸਪਲਾਇਰਾਂ ਦੇ ਘਰਾਂ ਦੇ ਵਿੱਚ, ਜਾਂ ਜਿਨ੍ਹਾਂ ਬਾਰੇ ਸ਼ੰਕੇ ਸ਼ੋਭੇ ਸੀ ਕਿ ਇਹਨਾਂ ਕੋਲ ਨਜਾਇਜ਼ ਹਥਿਆਰ ਨੇ, ਨਜਾਇਜ਼ ਕੋਈ ਸਮਾਨ ਹੈ ਜਾਂ ਕੁਛ ਹੈ, ਉਹਨਾਂ ਦੀ ਜਾਂਚ ਪੜਤਾਲ ਕੀਤੀ ਗਈ। ਕੀ ਮੋਹਾਲੀ, ਕੀ ਪਟਿਆਲਾ, ਕੀ ਜਲੰਧਰ, ਕੀ ਅੰਮ੍ਰਿਤਸਰ, ਕੀ ਲੁਧਿਆਣਾ, ਕੋਈ ਮੈਨੂੰ ਨਹੀਂ ਲੱਗਦਾ ਕਿ ਨਾਮੀ ਖੇਤਰ ਛੱਡਿਆ ਹੋਵੇ ਪੰਜਾਬ ਦਾ। ਸਾਰੇ ਥਾਵਾਂ ਤੇ ਇੱਕੋ ਸਮੇਂ ਰੇਡ। ਪਰ ਪ੍ਰਵੀਨ ਜੀ ਜੀ, ਮੈਨੂੰ ਵੀ 22-23 ਸਾਲ ਹੋ ਗਏ ਪੱਤਰਕਾਰੀ ਦੇ ਖੇਤਰ 'ਚ ਕੰਮ ਕਰਦਿਆਂ ਨੂੰ, ਤੁਹਾਨੂੰ ਵੀ ਲੰਬਾ ਵਕਫਾ ਹੋ ਗਿਆ। ਕੀ ਹਾਂਜੀ ਕਦੇ ਇਹ ਸੁਣਿਆ ਕਿ ਪੁਲਿਸ ਰੇਡ ਕਰਨ ਤੋਂ ਪਹਿਲਾਂ ਜਨਤਕ ਤੌਰ ਤੇ ਜਾਰੀ ਕਰਦੀ ਹੋਵੇ ਕਿ ਅੱਜ ਅਸੀਂ ਇਹਨਾਂ ਸ਼ਹਿਰਾਂ 'ਚ ਰੇਡ ਕਰਨੀ? ਨਾ, ਬਿਲਕੁਲ ਨਹੀਂ। ਕੱਲ ਸਾਰੇ ਮੀਡੀਆ ਨੂੰ ਪਤਾ ਸੀ, ਸਾਰੇ ਪੰਜਾਬ ਨੂੰ ਪਤਾ ਸੀ। ਜੀ ਮਤਲਬ ਇਹ ਰੇਡ ਸੀ ਜਾਂ ਮੌਕ ਡਰਿਲ ਸੀ? ਬਿਲਕੁਲ ਸੋ ਆਪਾਂ ਸਹੀ। ਇੱਕ ਮੌਕ ਡਰਿਲ ਸੁਣਦੇ ਹੁੰਦੇ ਆ ਕਿ ਹਾਂ ਉਹ ਨਕਲੀ ਤੌਰ ਤੇ ਕੀਤਾ ਜਾਂਦਾ ਕਿ ਲਓ ਜੀ, ਜੇ ਬੰਬ ਆ ਜਾਵੇ ਤਾਂ ਕਿਵੇਂ ਬਚ ਕੇ ਭੱਜਣਾ, ਜੇ ਹਮਲਾ ਹੋ ਜਾਵੇ ਅੱਤਵਾਦੀ ਕਿਵੇਂ ਬਚ ਕੇ ਨਿਕਲਣਾ। ਇਹ ਉਹੋ ਜਿਹਾ ਮੌਕ ਡਰਿਲ ਵਰਗਾ ਮੈਨੂੰ ਡਰਾਮਾ ਵੱਧ ਨਜ਼ਰ ਆਇਆ ਕਿ ਦੱਸ ਕੇ ਤੁਸੀਂ ਛਾਪੇਮਾਰੀ ਕਰ ਰਹੇ ਹੋ, ਦੱਸ ਕੇ ਤੁਸੀਂ ਉਹਨਾਂ ਸ਼ਹਿਰਾਂ 'ਚ ਜਾ ਰਹੇ ਹੋ, ਮੀਡੀਆ 'ਚ ਖਬਰਾਂ ਚੱਲ ਰਹੀਆਂ, ਅਖਬਾਰਾਂ 'ਚ ਖਬਰਾਂ ਲੱਗ ਰਹੀਆਂ, ਚੈਨਲਾਂ ਤੇ ਸਵੇਰ ਦੇ ਲਾਈਵ ਚੱਲ ਰਹੇ ਨੇ, ਤੇ ਸਾਰਿਆਂ ਨੂੰ ਪਤਾ ਹੈ ਫਿਰ ਪੁਲਿਸ ਦੀ ਮੁਹਿੰਮ ਕਿਹੜੀ ਹੋਈ ਹੈ। ਜੀ ਬਿਲਕੁਲ। ਤੇ ਦੂਸਰੀ ਗੱਲ, ਕੀ ਨਸ਼ਾ ਤਸਕਰਾਂ ਖਿਲਾਫ, ਕੀ ਨਜਾਇਜ਼ ਹਥਿਆਰਾਂ ਖਿਲਾਫ, ਕੀ ਅਜਿਹੇ ਮਤਲਬ ਕਿ ਮਾੜੇ ਅਨਸਰਾਂ ਖਿਲਾਫ ਇਹ ਇੱਕ ਰੋਜ਼ਾ ਮੁਹਿੰਮ ਹੁੰਦੀ ਆ ਕਿ ਸਾਲ 'ਚ ਇੱਕ ਦਿਨ ਮਨਾਉਣਾ? ਕੋਈ ਪੁਲਿਸ ਰੱਖੀ ਕਾਹਦੇ ਲਈ ਆ? ਪੁਲਿਸ ਦਾ ਕੰਮ ਕੀ ਆ? ਅਮਨ ਕਾਨੂੰਨ ਬਣਾ ਕੇ ਰੱਖਣਾ ਤੇ ਅਮਨ ਕਾਨੂੰਨ ਭੰਗ ਕਰਨ ਵਾਲਿਆਂ ਦੇ ਉੱਤੇ ਕਾਰਵਾਈ ਕਰਨਾ। ਉਹ ਇੱਕ ਰੋਜ਼ਾ ਮੁਹਿੰਮ ਕਿਉਂ? ਤੇ ਇਹ ਇੱਕ ਰੋਜ਼ਾ ਮੁਹਿੰਮ, ਮੈਂ ਇਸ ਲਈ ਤੁਹਾਡੀ ਗੱਲ ਦੇ ਮੈਂ ਸਹਿਮਤ ਹਾਂ ਕਿ ਤੁਸੀਂ ਕਿਹਾ ਕਿ ਕੀ ਇਹ ਆਮ ਆਦਮੀ ਪਾਰਟੀ ਦੇ ਪ੍ਰਚਾਰ ਵਰਗੀ ਹੈ। ਬਿਲਕੁਲ, ਕਿਉਂਕਿ ਫਾਰਮੂਲਾ ਹੀ ਉਹਨਾਂ ਦਾ ਦਿੱਤਾ ਹੋਇਆ ਜੀ, ਇਸ ਲਈ ਇਹ ਉਹੇ ਜਿਹਾ ਹੀ ਪ੍ਰਚਾਰ ਹੈ। ਉਹ ਜਿਹੜਾ ਸ਼ੋਅ ਆਫ ਉਹ ਕਰਦੇ ਆ ਨਾ, ਪੂਰਾ ਡਰਾਮਾ ਕਿ ਸਟੇਜ ਤੇ ਆਏ ਕੇਜਰੀਵਾਲ ਜੀ ਨੇ ਭਗਵੰਤ ਮਾਨ ਦਾ ਨਾਮ ਕੱਢਿਆ ਮੁੱਖ ਮੰਤਰੀ ਲਈ, ਤੇ ਭਗਵੰਤ ਮਾਨ ਜੀ ਦੀਆਂ ਅੱਖਾਂ ਚੋਂ ਹੰਝੂ ਵਹਿ ਤੁਰੇ ਕਿ ਹੈ ਮੇਰਾ ਨਾਂ, ਤੇ ਭਗਵੰਤ ਮਾਨ ਜੀ ਨੇ ਭੱਜ ਕੇ ਜਾ ਕੇ ਜੱਫੀ ਪਾ ਲਈ ਕਿ ਜਿਵੇਂ ਪਤਾ ਹੀ ਨਹੀਂ ਸੀ ਕੁਛ। ਠੀਕ ਹੈ। ਮਤਲਬ ਉਹੇ ਜਿਹਾ ਹੀ ਡਰਾਮਾ ਕਿ ਅਚਾਨਕ ਪੁਲਿਸ ਜਾਗੀ ਤੇ ਘਰਾਂ 'ਚ ਛਾਪਾ ਮਾਰ ਲਿਆ, ਜਾ ਕੇ ਕਿਸੇ ਦੇ ਘਰੋਂ 250 ਰੁਪਏ ਮਿਲ ਲਏ, ਕਿਸੇ ਦੇ ਘਰੋਂ 100 ਗ੍ਰਾਮ ਫੀਮ ਮਿਲ ਗਈ, 4 ਹਥਿਆਰ ਮਿਲ ਗਏ, ਆ ਲਓ ਜੀ ਅਸੀਂ ਫੜ ਲਿਆ ਬੜਾ। ਮਤਲਬ ਪੰਜਾਬ 'ਚ ਨਜਾਇਜ਼ ਹਥਿਆਰ ਲੱਖਾਂ 'ਚ ਨੇ ਤੇ ਸੈਂਕੜਿਆਂ 'ਚ ਵੀ ਫੜ ਨਹੀਂ ਪਾਏ। ਕਿਹੜੀ ਪੂਰੇ ਪੰਜਾਬ 'ਚ ਮੁਹਿੰਮ ਚੱਲੀ ਫਿਰ? ਬਿਲਕੁਲ। ਪੰਜਾਬ 'ਚ ਨਸ਼ਾ ਟਨਾਂ ਦੇ ਹਿਸਾਬ ਨਾਲ ਜਵਾਨੀ ਦੀਆਂ ਨਸਾਂ 'ਚ ਉਤਰ ਚੁੱਕਿਆ ਤੇ ਘਰਾਂ 'ਚੋਂ ਗ੍ਰਾਮਾਂ 'ਚ ਬਰਾਮਦ ਹੋ ਰਿਹਾ। ਕਿਹੜੀ ਮੁਹਿੰਮ? ਬਿਲਕੁਲ। ਸੋ ਇਸ ਲਈ ਇਹ ਸਿਰਫ ਪ੍ਰਚਾਰ ਮੁਹਿੰਮ ਸੀ ਕਿ ਜੀ ਇਹ ਇੱਕ ਦਿਨ ਦੀ ਮੁਹਿੰਮ ਹੋਣੀ ਚਾਹੀਦੀ ਹੈ। ਇਹਦੇ ਉੱਤੇ ਸਰਕਾਰ ਨੂੰ ਸੋਚਣਾ ਪੈਣਾ। ਜੀ ਦੂਸਰਾ ਪਹਿਲੂ ਇਹਦੇ ਵਿੱਚ ਸਭ ਤੋਂ ਵੱਡਾ ਇਹ ਆ ਕਿ ਪੰਜਾਬ ਪੁਲਿਸ ਜਿਵੇਂ ਕੱਲ ਕਾਰਵਾਈ ਕਰਨ ਗਈ, ਕੀ ਜਦੋਂ ਸਾਰੀਆਂ ਧਿਰਾਂ ਨੂੰ ਪਤਾ ਹੋਊਗਾ ਤਾਂ ਕੀ ਉਹਨਾਂ ਨੂੰ ਆਪਣੀਆਂ ਚੀਜ਼ਾਂ ਟਿਕਾਣੇ ਨਹੀਂ ਲਾਉਣੀਆਂ ਆਉਂਦੀਆਂ? ਕੀ ਉਹਨਾਂ ਨੂੰ ਸਾਰਾ ਕੁਝ ਸੰਭਾਲਣਾ ਨਹੀਂ ਆਉਂਦਾ? ਸੋ ਸਾਰਾ ਕੁਝ ਕੀ ਖੁਰਦ-ਬੁਰਦ ਕੀਤਾ ਹੋਊਗਾ, ਕੀ ਲਾਂਭੇ ਕੀਤਾ ਹੋਊਗਾ, ਕੀ ਦਸਤਾਵੇਜ਼ੀ ਪਰੇ ਕੀਤੇ ਹੋਣਗੇ। ਸੋ ਇਹ ਨਵੇਕਲੀ ਤਰ੍ਹਾਂ ਦੀ ਮੁਹਿੰਮ ਸਵਾਲਾਂ ਦੇ ਘੇਰੇ 'ਚ ਆ ਗਈ ਆ, ਔਰ ਇਹ ਇਸੇ ਲਈ ਪ੍ਰਚਾਰ ਮੁਹਿੰਮ ਵਰਗੀ ਲੱਗਦੀ ਆ ਪ੍ਰਵੀਨ ਜੀ ਕਿ 2 ਦਿਨ 3 ਦਿਨ ਪਹਿਲਾਂ ਮੁੱਖ ਮੰਤਰੀ ਸਾਹਿਬ ਗਨ ਕਲਚਰ ਨੂੰ ਲੈ ਕੇ, ਭੜਕਾਊ ਬਿਆਨਬਾਜ਼ੀ ਨੂੰ ਲੈ ਕੇ, ਨਜਾਇਜ਼ ਹਥਿਆਰਾਂ ਨੂੰ ਲੈ ਕੇ, ਲਾਇਸੈਂਸੀ ਹਥਿਆਰਾਂ ਨੂੰ ਲੈ ਕੇ ਬਿਆਨਬਾਜ਼ੀ ਕਰਦੇ ਨੇ। ਉਹ ਤੋਂ ਬਾਅਦ ਪੁਲਿਸ ਸਾਹਮਣੇ ਆਉਂਦੀ ਹੈ। ਹੁਣ ਪੁਲਿਸ ਕਹਿੰਦੀ ਜੀ ਨਕਲੀ ਦਸਤਾਵੇਜ਼ਾਂ ਨਾਲ, ਪੁਲਿਸ ਅਧਿਕਾਰੀਆਂ ਦੀ ਇਹ ਗੱਲ ਸਾਹਮਣੇ ਆ ਰਹੀ ਕਿ ਨਕਲੀ ਦਸਤਾਵੇਜ਼ਾਂ ਨਾਲ ਲਾਇਸੈਂਸ ਲਏ ਗਏ ਨੇ ਹਥਿਆਰਾਂ ਦੇ, ਤੇ ਕਈ ਗਲਤ ਲਾਇਸੈਂਸ ਚੜੇ ਹੋਏ ਨੇ ਜੀ, ਕਈ ਮਾੜੇ ਅਨਸਰਾਂ ਨੇ ਲਾਇਸੈਂਸ ਲੈ ਲਏ। ਪ੍ਰਵੀਨ ਜੀ, ਮਾੜਾ ਅਨਸਰ ਲੈ ਗਿਆ, ਚੰਗਾ ਅਨਸਰ ਲੈ ਗਿਆ, ਸਹੀ ਡਾਕੂਮੈਂਟ ਤੇ ਲੈ ਗਿਆ, ਗਲਤ ਡਾਕੂਮੈਂਟ ਤੇ ਲੈ ਗਿਆ, ਗਲਤ ਹਥਿਆਰ ਚੜਾ ਲਏ, ਸਹੀ ਹਥਿਆਰ ਚੜਾ ਲਏ ਕਾਪੀ ਦੇ। ਕਿਹਦੀ ਰਿਪੋਰਟ ਨਾਲ ਚੜ੍ਹਦੇ ਨੇ? ਆਹੀ ਪੁਲਿਸ ਹੈ, ਆਹੀ ਪੁਲਿਸ ਦੇ ਅਧਿਕਾਰੀ ਨੇ, ਇਹੀ ਅਮਲਾ ਫੈਲਾ। ਜੇ ਕੈਪਟਨ ਦੇ ਰਾਜ ਦੇ ਵਿੱਚ ਸੀ ਤਾਂ ਵੀ ਇਹੀ ਪੁਲਿਸ ਸੀ, ਜੇ ਬਾਦਲਾਂ ਦੇ ਰਾਜ ਸੀ ਤਾਂ ਵੀ ਇਹੀ ਪੁਲਿਸ ਸੀ, ਮਾਨ ਦੇ ਰਾਜ ਵਿੱਚ ਤਾਂ ਵੀ ਇਹੀ ਪੁਲਿਸ ਹੈ। ਸੋ ਫਿਰ ਕੱਲੀ ਸਰਕਾਰਾਂ ਜ਼ਿੰਮੇਵਾਰ ਕਿਵੇਂ ਹੋ ਸਕਦੀਆਂ? ਪੁਲਿਸ ਤੰਤਰ ਜ਼ਿੰਮੇਵਾਰ ਨਹੀਂ। ਜੇ ਰਾਜਨੀਤਿਕ ਧਿਰ ਤੁਹਾਡੇ ਦੇ ਉੱਤੇ ਮਤਲਬ ਕਿ ਦਬਾਅ ਬਣਾਉਂਦੀ ਹੈ ਆਪਣੀ ਰਾਜਨੀਤਿਕ ਧੌਂਸ ਦਾ, ਤੇ ਸਰਕਾਰੀ ਮੁਲਾਜ਼ਮਾਂ ਬਾਰੇ ਕਿਹਾ ਜਾਂਦਾ ਕਿ ਮੁਲਾਜ਼ਮ ਜੇ ਅੜ ਜਾਵੇ ਤਾਂ ਉਹਦਾ ਕੋਈ ਮੰਤਰੀ ਸੰਤਰੀ ਕੋਈ ਕੁਝ ਨਹੀਂ ਵਿਗਾੜ ਸਕਦਾ, ਬਦਲੀ ਤੋਂ ਬਿਨਾਂ ਹੋਰ ਕੁਝ ਨਹੀਂ ਕਰ ਸਕਦੇ। ਤੇ ਫਿਰ ਇਹਨਾਂ ਨੂੰ ਕਾਹਦਾ ਡਰ ਹੁੰਦਾ? ਫਿਰ ਇਹ ਕਿਉਂ ਮਾੜੇ ਅਨਸਰਾਂ ਨੂੰ ਦਿੱਤੇ ਵੀ ਲਾਇਸੈਂਸ ਕਿਉਂ ਜਾਰੀ ਹੋਏ? ਕਿਹਨੇ ਕੀਤੇ? ਕਿਹਦੀ ਮੋਹਰ ਲੱਗੀ ਹੈ? ਕਿਹਦੀ ਰਿਪੋਰਟ ਹੈ? ਸਿਫਾਰਿਸ਼ ਵਾਲਿਆਂ ਦਾ ਫੋਨ ਕੀਤਾ ਹੋਊਗਾ, ਹਿੱਸਾ ਪੱਤੀ ਆਇਆ ਜਾਂ ਦਬਾਅ ਇੰਨਾ ਚੱਲਿਆ। ਸੋ ਇਸ ਲਈ
ਹੁਣ ਜੀ। ਤੁਸੀਂ ਇਹ ਕਹਿ ਰਹੇ ਹੋ ਕਿ ਜੀ ਨਜਾਇਜ਼ ਕਾਗਜ਼ਾਂ ਤੇ ਬਣੇ ਨੇ, ਨਜਾਇਜ਼ ਦਸਤਾਵੇਜ਼ਾਂ ਤੇ ਬਣੇ ਨੇ, ਸੋ ਇਹਦੇ ਲਈ ਕੀ ਪੁਲਿਸ ਖੁਦ ਜ਼ਿੰਮੇਵਾਰ ਨਹੀਂ? ਸੋ ਇਸ ਹਵਾਲੇ ਨਾਲ ਸਮਝਣ ਦੀ ਲੋੜ ਹੈ। ਇਹ ਸਿਰਫ ਇੱਕ ਡਰਾਮਾ ਹੈ। ਕਹਿੰਦੇ ਜੀ ਉਹ ਤੁਹਾਨੂੰ ਪਤਾ ਕਿ ਜਦੋਂ ਕਿਤੇ ਚੋਣਾਂ ਐਲਾਨੀਆਂ ਜਾਂਦੀਆਂ ਨੇ ਜਾਂ ਕਿਤੇ ਕੋਈ ਤਣਾਅ ਵਾਲਾ ਮਾਹੌਲ ਹੁੰਦਾ ਤਾਂ ਸ਼ਾਮ ਨੂੰ ਨਾ ਇੱਕ ਪੁਲਿਸ ਬਾਜ਼ਾਰਾਂ ਦੇ ਵਿੱਚੋਂ ਪੈਦਲ ਮਾਰਚ ਜਾਂ ਕੱਢਦੀ ਹੁੰਦੀ ਆ, ਕੱਢਦੀ ਹੁੰਦੀ ਹੈ, ਪੋਲਿੰਗ ਦੇ ਇੱਕ ਦਿਨ ਪਹਿਲਾਂ ਵੀ ਕੱਢਦੀ ਕਈ ਵਾਰ, ਹੈ ਨਾ। 4 ਘੋੜਿਆਂ ਵਾਲੇ ਮੂਹਰੇ ਲਾ ਲੈਣਗੇ, 200 ਬੰਦਾ ਪੈਦਲ ਤੁਰਿਆ ਹੁੰਦਾ, ਨਾਲ ਫਿਰ ਇੱਕ ਅੱਧਾ ਬੜਾ ਅਫਸਰ ਤੁਰਿਆ ਹੁੰਦਾ, ਫਿਰ ਉਹ ਐ ਸਾਰਾ ਬਾਜ਼ਾਰ ਚੋਂ ਦੜ 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 ਕਰਦੇ ਲੰਘਦੇ ਨੇ। ਕਹਿੰਦੇ ਇਹਦੇ ਨਾਲ ਨਾ ਦਹਿਸ਼ਤ ਬਣ ਜਾਂਦੀ ਆ, ਮਤਲਬ ਕਿ ਇਹਦੇ ਨਾਲ ਡਰ ਆ ਜਾਂਦਾ ਕਿ ਮਾੜੇ ਅਨਸਰਾਂ ਤੇ ਡਰ ਆ ਜਾਂਦਾ। ਪ੍ਰਵੀਨ ਜੀ, ਜਿੰਨਾ ਕੁ ਮੈਂ ਸੁਣਿਆ ਜਾਣਿਆ, ਮੈਂ ਤਾਂ ਇੰਨਾ ਕਿ ਪਤਾ ਮੈਨੂੰ ਕਿ ਜਿਹੜੇ ਤਾਲੇ ਲਾਏ ਜਾਂਦੇ ਨੇ, ਕਹਿੰਦੇ ਉਹ ਸਾਧਾਂ ਲਈ ਹੁੰਦੇ ਨੇ, ਚੋਰਾਂ ਲਈ ਤਾਲੇ ਨਹੀਂ ਹੁੰਦੇ। ਜੀ ਸੋ ਜੀ ਇਹਨਾਂ ਦੀ ਛਾਪਾ ਮੁਹਿੰਮ, ਉਹ ਬਾਜ਼ਾਰਾਂ 'ਚ ਦੜ ਦੜ ਕਰਕੇ ਜਾਣਾ, ਉਹ ਸਾਧਾਂ ਨੂੰ ਡਰਾਉਣ ਵਾਲਾ ਹੁੰਦਾ। ਉਹ ਤੁਹਾਡੇ ਮੇਰੇ ਵਰਗਾ ਸਧਾਰਨ ਬੰਦੇ ਨੂੰ ਡਰ ਲੱਗਦਾ ਯਾਰ ਪੁਲਿਸ ਆ ਗਈ। ਜਿਹੜਾ ਨੇ ਕੰਮ ਕਰਦੇ ਨੇ ਉਹ ਤਾਂ ਕਹਿੰਦੇ ਠੀਕ ਹੈ, ਇਹਨਾਂ ਨੇ ਲੰਘ ਜਾਣਾ, ਸਾਨੂੰ ਪਤਾ। ਸੋ ਇਸ ਲਈ ਇਹ ਪੁਲਿਸ ਦੀ ਮੁਹਿੰਮ ਇੱਕ ਰੋਜ਼ਾ ਮੁਹਿੰਮ ਨਹੀਂ ਹੋਣੀ ਚਾਹੀਦੀ। ਜੇਕਰ ਪੰਜਾਬ ਨੂੰ ਸ਼ਾਂਤੀ ਤੇ ਰਾਹ ਤੇ ਲਿਆਉਣਾ ਤਾਂ ਸਹੀ ਕਾਰਵਾਈ, ਨੀਅਤ ਸਹੀ ਹੋਣੀ ਚਾਹੀਦੀ ਹੈ, ਨਾ ਕਿ ਇੱਥੇ ਫਿਰ ਫੀਤੀਆਂ ਲਵਾਉਣ ਵਾਲੀ ਪਿਛਲੀ ਨੀਅਤ ਵੀ ਆ ਜਾਵੇ। ਉਹ ਵੀ ਡਰ ਖੜਾ ਹੈ। ਇੱਕ ਪਾਸੇ ਪੰਜਾਬ ਵਾਸੀ ਚਾਹੁੰਦੇ ਨੇ ਕਿ ਪੁਲਿਸ ਨਸ਼ੇੜੀਆਂ ਤੇ ਹੱਥ ਪਾਵੇ, ਪੁਲਿਸ ਗੈਂਗਸਟਰਵਾਦ ਮੁਕਾਵੇ, ਪੁਲਿਸ ਨਜਾਇਜ਼ ਹਥਿਆਰ ਮੁਕਾਵੇ, ਪਰ ਉਹਦੀ ਆੜ ਦੇ ਵਿੱਚ ਜਾਇਜ਼ ਲੋਕਾਂ ਨੂੰ ਤੰਗ ਨਾ ਕਰੇ। ਇਹ ਡਰ ਵੀ ਪੰਜਾਬ ਵਾਸੀਆਂ ਨੂੰ ਖੜਾ ਕਿ ਇਹ ਪੰਜਾਬ ਪੁਲਿਸ ਦੀ ਪੁਰਾਣੀ ਰਵਾਇਤ ਰਹੀ ਹੈ, ਪੁਰਾਣਾ ਉਹਨਾਂ ਦਾ ਇਤਿਹਾਸ ਬੋਲਦਾ ਕਿ ਉਹ ਇਤਿਹਾਸ ਨਾਲ ਇਹ ਵੀ ਡਰ ਖੜਾ। ਸੋ ਪੁਲਿਸ ਅਜੇ ਤੱਕ ਆਪਣਾ ਵਿਸ਼ਵਾਸ ਨਹੀਂ ਬਣਾ ਸਕੀ, ਔਰ ਮਾਨ ਸਰਕਾਰ ਦੇ ਆਉਣ ਦੇ ਬਾਵਜੂਦ ਵੀ, ਬਦਲਾਅ ਵਾਲੀ ਸਰਕਾਰ ਆਉਣ ਦੇ ਬਾਵਜੂਦ ਵੀ, ਇਹ ਪੁਲਿਸ ਦੇ ਉੱਤੇ ਨਾ ਮਾਨ ਸਰਕਾਰ ਦਾ ਭਰੋਸਾ ਬਣਿਆ, ਨਾ ਪੁਲਿਸ ਦਾ ਸਰਕਾਰ ਤੇ ਭਰੋਸਾ ਬਣਿਆ, ਤੇ ਲੋਕਾਂ ਦਾ ਦੋਵਾਂ ਤੋਂ ਭਰੋਸਾ ਉੱਠਦਾ ਜਾ ਰਿਹਾ। ਪੁਲਿਸ ਤੋਂ ਪਹਿਲਾਂ ਹੀ ਉੱਠਿਆ ਸੀ, ਮਾਨ ਸਰਕਾਰ ਤੋਂ ਵੀ ਉੱਠਦਾ ਜਾ ਰਿਹਾ ਜੀ।